ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਪੰਥ ਦੀ ਮਹਾਨ ਸ਼ਖਸੀਅਤ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰੀਏ। ਡਾਕਟਰ ਸਾਹਿਬ ਵੈਲਕਮ ਟੂ ਅਵਰ ਸ਼ੋ। ਥੈਂਕ ਯੂ। ਹਾਂ ਡਾਕਟਰ ਸਾਹਿਬ, ਅੱਜ 27 ਜੂਨ 2013 14 ਹਾੜ ਨਾਨਕ ਸ਼ਾਹੀ ਸੰਮਤ 545 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ, ਫੋਨ ਮੈਸੇजेस, ਟੈਕਸਟ ਮੈਸੇजेस, ਫੇਸਬੁੱਕ ਮੈਸੇजेस, ਟਵਿੱਟਰ ਮੈਸੇਜ ਦੇ ਨਾਲ ਕਰਦੇ ਹਾਂ। ਤੇ ਸਾਡੀ ਪਹਿਲੀ ਈਮੇਲ ਪੰਜਾਬ ਤੋਂ ਵੀਰ ਪਵਨਦੀਪ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਮਾਫੀ ਮੰਗਦਾ ਹਾਂ ਆਪਣੀ ਪਿਛਲੀ ਈਮੇਲ ਲਈ। ਮੈਨੂੰ ਸੋਚਣਾ ਚਾਹੀਦਾ ਸੀ ਕਿ ਮੈਂ ਜੋ ਤੁਹਾਨੂੰ ਪੁੱਛ ਰਿਹਾ ਹਾਂ ਉਹ ਟੀਵੀ ਤੇ ਦੱਸਣਯੋਗ ਹੈ ਕਿ ਨਹੀਂ, ਇਸ ਕਰਕੇ ਮੈਨੂੰ ਨਿਮਾਣਾ ਜਿਹਾ ਜਾਣ ਕੇ ਮਾਫ ਕਰ ਦਿਓ। ਮੈਂ ਤੁਹਾਨੂੰ ਇੱਕ ਗੱਲ ਦੱਸਦਾ ਹਾਂ, ਦਲ ਖਾਲਸਾ ਦਾ ਇੱਕ ਵਿੰਗ ਹੈ ਸਿੱਖ ਯੂਥ ਪੰਜਾਬ, ਜੋ ਕਿ ਬਹੁਤ ਕਾਮਯਾਬ ਤਰੀਕੇ ਨਾਲ ਚੱਲ ਰਿਹਾ ਹੈ। ਪੰਜਾਬ ਦੇ ਹਜ਼ਾਰਾਂ ਸਿੱਖ ਨੌਜਵਾਨ ਉਸ ਵਿੱਚ ਸ਼ਾਮਲ ਹਨ। ਮੈਂ ਵੀ ਉਹਨਾਂ ਨਾਲ ਗਿਆ ਸੀ ਥੋੜ੍ਹੇ ਦਿਨ ਪਹਿਲਾਂ। ਮੈਨੂੰ ਉਹਨਾਂ ਦਾ ਕੰਮਕਾਜ ਵਧੀਆ ਨਹੀਂ ਲੱਗਾ। ਮੈਂ ਹੁਸ਼ਿਆਰਪੁਰ ਤੋਂ ਹਾਂ, ਮੈਨੂੰ ਹੋਰ ਕਿਤੇ ਨਹੀਂ ਪਤਾ ਕਿ ਕੀ ਚੱਲ ਰਿਹਾ ਹੈ, ਪਰ ਮੈਂ ਆਪਣੀ ਗੱਲ ਦੱਸਦਾ ਹਾਂ। ਅਸੀਂ ਇੱਕ ਦਿਨ ਹੁਸ਼ਿਆਰਪੁਰ ਦੇ ਕਲਗੀਧਰ ਗੁਰਦੁਆਰਾ ਸਾਹਿਬ ਵਿਖੇ ਇਕੱਠੇ ਹੋਏ ਸੀ। ਉਹਨਾਂ ਨੇ ਕਿਹਾ ਸੀ ਕਿ ਇੱਕ ਮਾਰਚ ਕਰਨਾ ਹੈ। ਜਦੋਂ ਅਸੀਂ ਤੁਰਨ ਲੱਗੇ ਤਾਂ ਉਹਨਾਂ ਨੇ ਸਾਡੇ ਹੱਥ ਬੈਨਰ ਫੜਾ ਦਿੱਤਾ ਜਿਸ ਤੇ ਦਲ ਖਾਲਸਾ ਲਿਖਿਆ ਸੀ। ਨਸ਼ੇ ਛੱਡੋ, ਲੱਚਰ ਗਾਇਕੀ ਤੋਂ ਬਚੋ ਅਤੇ ਹੋਰ ਬਹੁਤ ਕੁਝ। ਮੈਨੂੰ ਇਹ ਲੱਗਦਾ ਹੈ ਕਿ ਇਹ ਤਾਂ ਸਾਡਾ ਮੁੱਦਾ ਨਹੀਂ ਹੈ। ਜਦੋਂ ਸਾਡਾ ਰਾਜ ਹੋਇਆ ਤਾਂ ਇਹ ਸਭ ਕੁਝ ਹੋਣਾ ਹੀ ਨਹੀਂ, ਕਿਉਂਕਿ ਸਰਕਾਰ ਹੀ ਤਾਂ ਸਭ ਕੁਝ ਕਰਵਾ ਰਹੀ ਹੈ। ਫਿਰ ਇਹ ਨਾਰੇ ਲਾ ਕੇ ਕੀ ਬਣਨਾ ਹੈ? ਸਾਨੂੰ ਖੁੱਲ੍ਹ ਕੇ ਇਹ ਪ੍ਰਚਾਰ ਕਰਨਾ ਚਾਹੀਦਾ ਹੈ ਕਿ ਖਾਲਿਸਤਾਨ ਕੀ ਹੈ, ਇਸ ਦੀ ਲੋੜ ਕਿਉਂ ਹੈ, ਸਿੱਖਾਂ ਦਾ ਇਸ ਲਈ ਇਕਮੁੱਠ ਹੋਣਾ ਕਿਉਂ ਜ਼ਰੂਰੀ ਹੈ। ਮੈਂ ਵੇਖਿਆ ਹੈ ਕਿ ਜਦੋਂ ਵੀ ਮੈਂ ਕਿਸੇ ਨਾਲ ਖਾਲਿਸਤਾਨ ਦੀ ਗੱਲ ਕਰਦਾ ਹਾਂ, ਲੋਕ ਇੰਜ ਡਰਦੇ ਨੇ ਜਿਵੇਂ ਕਿ ਕੋਈ ਬੰਬ ਹੋਵੇ। ਸਾਡੇ ਬਜ਼ੁਰਗ ਵੀ ਬਹੁਤ ਡਰਦੇ ਹਨ। ਅੱਗੇ ਮੈਂ ਤੁਹਾਨੂੰ ਫੋਟੋ ਸੈਂਡ ਕਰ ਰਿਹਾ ਹਾਂ। ਧੰਨਵਾਦ। ਹਾਂ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਵੀਰ ਪਵਨਦੀਪ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਹਾਲਾਂਕਿ ਆਪਣੀ ਪਿਛਲੀ ਲਿਖਤ ਵੇਲੇ ਉਹਨਾਂ ਨੇ ਜੋ ਲਿਖਿਆ ਅਸੀਂ ਥੋੜ੍ਹਾ ਜਿਹਾ ਉਹਨਾਂ ਨੂੰ ਡਾਂਟਿਆ ਵੀ ਸੀ ਜੀ ਜੀ। ਅਤੇ ਉਹਨਾਂ ਨੇ ਮੁਆਫੀ ਮੰਗੀ ਹੈ। ਮੁਆਫੀ ਵਾਲੀ ਤਾਂ ਨਹੀਂ ਗੱਲ ਹੈ, ਸਾਡੀ ਤਾਂ ਜਸਟ ਇੱਕ ਵੱਡੇ ਭਰਾ ਦੇ ਨਾਤੇ ਰਾਏ ਹੈ ਕਿ ਵੀ ਜਦੋਂ ਵੀ ਤੁਸੀਂ, ਕਿਉਂਕਿ ਤੁਸੀਂ ਬਹੁਤ ਯੰਗ ਹੋ ਅਜੇ ਜੀ, ਅਤੇ ਪੰਥਕ ਪਿੜ ਦੇ ਵਿੱਚ ਇਸ ਗੱਲ ਦਾ ਧਿਆਨ ਰੱਖੋ ਕਿ ਨਿੱਜ ਦੇ ਪਿੱਛੇ ਨਾ ਜਾਓ, ਨੀਤੀਆਂ ਦੇ ਪਿੱਛੇ ਜਾਓ ਜੀ। ਜੇ ਕੋਈ ਵੀ ਨੀਤੀ ਤੁਹਾਨੂੰ ਚੰਗੀ ਨਹੀਂ ਲੱਗਦੀ, ਉਹਦੇ ਨਾਲ ਤੁਸੀਂ ਸੱਭਿਅਕ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਜਾ ਕੇ ਵਿਚਾਰ ਕਰੋ, ਉਹਨਾਂ ਨੂੰ ਆਪਣਾ ਸੁਝਾਅ ਦਿਓ ਜੀ। ਜੇ ਤੁਹਾਡੇ ਆਈਡੀਆ 'ਚ ਵੇਟ ਹੋਏਗਾ ਉਹ ਪ੍ਰਵਾਨ ਹੋ ਜਾਏਗਾ, ਜੇ ਨਹੀਂ ਹੋਇਆ ਤੁਸੀਂ ਆਪਣਾ ਰਸਤਾ ਵੱਖਰਾ ਚੁਣ ਲਓ ਜੀ। ਪਰ ਫਿਰ ਵੀ ਸੰਪਰਕ ਨਾ ਤੋੜੋ ਔਰ ਆਪਣੀ ਕਮਿਊਨੀਕੇਸ਼ਨ ਹਮੇਸ਼ਾ ਜਾਰੀ ਰੱਖੋ ਜੀ। ਜਿਹੜਾ ਇਸ਼ੂ ਇਹਨਾਂ ਨੇ ਲਿਆਂਦਾ, ਜਿਵੇਂ ਇਹਨਾਂ ਨੇ ਸਵਾਲ ਵੀ ਆਪ ਹੀ ਕੀਤਾ ਹੈ ਔਰ ਜਵਾਬ ਵੀ ਉਹਨਾਂ ਦੇ ਸਵਾਲ ਦੇ ਵਿੱਚ ਹੀ ਹੈ ਜੀ। ਕਿਉਂਕਿ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਇਹ ਇਤਰਾਜ਼ ਕੀਤਾ ਹੈ ਕਿ ਜਿਹੜਾ ਸਿੱਖ ਯੂਥ ਪੰਜਾਬ ਦਲ ਖਾਲਸਾ ਦਾ ਯੂਥ ਵਿੰਗ ਹੈ, ਇਹਨਾਂ ਨੇ ਹੁਸ਼ਿਆਰਪੁਰ 'ਚ ਹੋਈ ਰੈਲੀ ਦਾ ਜ਼ਿਕਰ ਕੀਤਾ ਜੀ ਕਿ ਉਹਨਾਂ ਨੂੰ ਇਹਦੇ ਕੋਲ ਜਿਹੜੇ ਬੈਨਰ ਸੀ ਉਹਦੇ 'ਚ ਖਾਲਿਸਤਾਨ ਤੋਂ ਬਿਨਾਂ ਬਾਕੀ ਨਾਅਰੇ ਸੀ, ਨਸ਼ੇ ਛਡਾਉਣ ਦੇ ਜਾਂ ਹੋਰ ਜਿਹੜੇ ਉਹਨਾਂ ਦੇ ਮੁੱਦੇ ਨੇ ਇਸ ਵੇਲੇ ਪੰਜਾਬ ਦੇ ਵਿੱਚ ਜੀ। ਸੋ ਇਹਨਾਂ ਦੀ ਇਹ ਦਲੀਲ ਹੈ ਕਿ ਜੇ ਖਾਲਿਸਤਾਨ ਬਣਦਾ ਹੈ ਤਾਂ ਸਭ ਕੁਝ ਵਿੱਚ ਹੀ ਆ ਜਾਂਦਾ ਹੈ ਜੀ ਜੀ। ਨਹੀਂ, ਪਰ ਅਖੀਰ ਦੇ ਵਿੱਚ ਉਹਨਾਂ ਨੇ ਆਪ ਹੀ ਕਿਹਾ ਹੈ ਕਿ ਵੀ ਅਸੀਂ ਜਦੋਂ ਵੀ ਕਿਸੇ ਨਾਲ ਖਾਲਿਸਤਾਨ ਦੀ ਗੱਲ ਕਰਦੇ ਹਾਂ ਤਾਂ ਇਵੇਂ ਡਰਦਾ ਹੈ ਜਿਵੇਂ ਇਹ ਬੰਬ ਹੋਏ, ਤੇ ਨਾਲ ਹੀ ਬਜ਼ੁਰਗ ਵੀ ਡਰਦੇ ਨੇ। ਸੋ ਜ਼ਾਹਰ ਹੈ ਦਲ ਖਾਲਸਾ ਪੰਜਾਬ ਦੇ ਵਿੱਚ ਜਿੰਨੀਆਂ ਵੀ ਪੰਥਕ ਜਥੇਬੰਦੀਆਂ ਅੱਜ ਖਾਲਿਸਤਾਨ ਦੇ ਲਈ ਕੰਮ ਕਰਦੀਆਂ ਨੇ, ਉਹਨਾਂ 'ਚੋਂ ਸਭ ਤੋਂ ਪੁਰਾਣੀ ਜਥੇਬੰਦੀ ਹੈ ਜੀ। ਔਰ ਇਹਨਾਂ ਦੇ ਬਾਨੀ ਭਾਈ ਗਜਿੰਦਰ ਸਿੰਘ, ਜਿਨ੍ਹਾਂ ਨੇ 1970ਵਿਆਂ ਦੇ ਵਿੱਚ ਬੜੇ ਸਪਸ਼ਟ ਤੌਰ ਦੇ ਉੱਤੇ ਕੌਮ ਦੇ ਸਾਹਮਣੇ, ਕਿਉਂਕਿ ਸਰ ਕਪੂਰ ਸਿੰਘ ਸਾਰਿਆਂ ਦੇ ਹੀ ਗਾਈਡ ਰਹੇ ਯੰਗਸਟਰਸ ਦੇ ਉਸ ਪੀਰੀਅਡ ਦੇ ਵਿੱਚ, ਉਹਨਾਂ ਤੋਂ ਹੀ ਸਾਰੇ ਅਗਵਾਈ ਲੈਂਦੇ ਸੀ ਜੀ। ਔਰ ਉਹਨਾਂ ਨੇ ਈਵਨ ਉਹਨਾਂ ਦੀ ਇੱਕ ਪੁਸਤਕ 5 ਤੀਰ ਹੋਰ ਅੱਜ ਤੱਕ ਵੀ ਤੁਸੀਂ ਪੜ੍ਹੋ ਤਾਂ ਇਵੇਂ ਲੱਗਦਾ ਜਿਵੇਂ ਇਹੀ ਸਥਿਤੀ ਅੱਜ ਫੇਰ ਹੈ ਬਣੀ ਹੋਈ। ਜੀ ਜੀ। ਔਰ ਉਹਨਾਂ ਜ਼ਮਾਨਿਆਂ 'ਚ ਜਦੋਂ ਅਜੇ ਬਾਕੀ ਤਾਂ ਕੌਮ ਦਾ ਵੱਡਾ ਹਿੱਸਾ ਜੂਨ 84 ਤੋਂ ਬਾਅਦ ਹੀ ਇਸ ਪਾਸੇ ਆਇਆ ਜੀ, ਪਰ ਇਹਨਾਂ ਦੀ ਖਾਲਿਸਤਾਨ ਪ੍ਰਤੀ ਕਨਵਿਕਸ਼ਨ ਜਾਂ ਕਮਿਟਮੈਂਟ ਉਹ ਹਮੇਸ਼ਾ ਹੀ ਅਬਵ ਬੋਰਡ ਰਹੀ ਹੈ। ਜੀ ਬਿਲਕੁਲ। ਹੁਣ ਵੀ ਜਿਹੜੀਆਂ ਦਲ ਖਾਲਸਾ ਦੀਆਂ ਨੀਤੀ ਸਟੇਟਮੈਂਟਸ ਹੁੰਦੀਆਂ, ਪਾਲਿਸੀ ਸਟੇਟਮੈਂਟਸ ਹੁੰਦੀਆਂ ਜੀ, ਉਹ ਬੜੀ ਸਪਸ਼ਟਤਾ ਦੇ ਨਾਲ ਆਰਟੀਕੂਲੇਟ ਕਰਦੇ ਨੇ ਆਪਣੀ ਸਿਚੁਏਸ਼ਨ। ਜੀ। ਪਰ ਮੈਂ ਸਮਝਦਾ ਹਾਂ ਵੀ ਕਈ ਵਾਰ ਸਿਆਸੀ ਤੌਰ ਦੇ ਉੱਤੇ
ਤੁਸੀਂ ਸਥਿਤੀ ਦੇਖਦੇ ਹੋ ਕੀ ਹੈ ਜੀ। ਬਹੁਤ ਵਾਰ ਦਲ ਖਾਲਸਾ ਨੇ ਉਹਨਾਂ ਦੇ ਮਾਰਚ ਅੰਮ੍ਰਿਤਸਰ ਦੇ ਗੁਰਦੁਆਰਾ ਸਾਹਿਬ ਜਿਹੜਾ ਰੇਲਵੇ ਸਟੇਸ਼ਨ ਤੇ ਜਿੱਥੇ 13 ਸਿੰਘ ਸ਼ਹੀਦ ਉਹਨਾਂ ਦੀ ਯਾਦ 'ਚ ਬਣਿਆ ਹੋਇਆ ਹੈ ਜੀ, ਉੱਥੇ ਇੱਕ ਸਮਾਗਮ ਹੋਇਆ ਸੀ ਕੁਝ ਸਾਲ ਪਹਿਲਾਂ। ਉਹਦੇ 'ਚ ਖਾਲਿਸਤਾਨ ਦੇ ਨਾਅਰੇ ਵੀ ਲੱਗੇ, ਝੰਡਾ ਵੀ ਝੁਲਾਇਆ ਗਿਆ ਜੀ। ਨਤੀਜੇ ਦੇ ਤੌਰ ਤੇ ਕੇਸ ਸਾਰਿਆਂ ਤੇ ਰਜਿਸਟਰ ਹੋ ਗਏ, ਕਿੰਨਿਆਂ ਬੰਦਿਆਂ ਤੇ, ਕਿੰਨੀ ਹਰਾਸਮੈਂਟ, ਔਰ ਅਖੀਰ ਜਾ ਕੇ ਪੰਜਾਬ ਹਰਿਆਣਾ ਹਾਈ ਕੋਰਟ 'ਚੋਂ ਜ਼ਮਾਨਤ ਹੋਈ। ਇਵੇਂ ਹੀ ਕੁਝ ਸਾਲ ਪਹਿਲਾਂ ਅੰਮ੍ਰਿਤਸਰ ਦੇ ਇੱਕ ਮਾਰਚ ਦੇ ਦੌਰਾਨ ਵੀ ਖਾਲਿਸਤਾਨ ਦੀ ਗੱਲ ਕਰਦੇ ਆ ਜਿਹੜੇ ਕੇਸ ਰਜਿਸਟਰ ਹੋਏ। ਸੋ ਸੰਭਵ ਹੈ ਕਿ ਉਹਨਾਂ ਨੇ ਥੋੜੀ ਜਿਹੀ ਅਪਰੋਚ ਬਦਲੀ ਹੋਏ ਜੀ, ਕਿ ਜਿਹੜੇ ਬੱਚੇ ਨਵੇਂ ਨੇ, ਖਾਸ ਤੌਰ ਤੇ ਸਕੂਲਾਂ ਕਾਲਜਾਂ ਦੇ, ਜਦੋਂ ਤੁਸੀਂ ਯੂਥ ਵਿੰਗ ਦੇ ਵਿੱਚ ਉਹਨਾਂ ਨੂੰ ਲਿਆਉਂਦੇ ਹੋ, ਪੜ੍ਹ ਵੀ ਰਹੇ ਨੇ ਜੀ ਜੀ, ਕੁਝ ਕਰਨਾ ਵੀ ਚਾਹੁੰਦੇ ਨੇ ਜੀ, ਬਜਾਏ ਕਿ ਉਹਨਾਂ ਦਾ ਐਕਸਪੋਜ਼ਰ ਇੱਕਦਮ ਇਸ ਤਰੀਕੇ ਨਾਲ ਹੋਏ ਵੀ ਉਹ ਕੇਸਾਂ ਦੇ ਵਿੱਚ ਉਲਝ ਜਾਣ, ਉਹਨਾਂ ਦੀ ਪੜ੍ਹਾਈ ਇੰਟਰਪਟ ਹੋਏ ਜਾਂ ਉਹਨਾਂ ਨੂੰ ਉਹਨਾਂ ਦੇ ਘਰਦਿਆਂ ਨੂੰ ਪੁਲਿਸ ਹਰਾਸ ਕਰੇ। ਸੋ ਉਹਨਾਂ ਨੇ ਇਹ ਰੱਖਿਆ ਕਿ ਵੀ ਪਹਿਲਾਂ ਵੱਧ ਤੋਂ ਵੱਧ ਲੋਕਾਂ ਨੂੰ, ਨੌਜਵਾਨਾਂ ਨੂੰ ਆਪਣੇ ਨਾਲ ਜੋੜੋ ਜੀ। ਔਰ ਮੈਂ ਦੇਖਦਾ ਕਿ ਕਾਫੀ ਇਕੱਠ ਹੁੰਦੇ ਨੇ ਜਿਹੜੇ ਨੌਜਵਾਨ ਵਿੰਗ ਹੈ ਉਹਨਾਂ ਦੇ ਸਮਾਗਮਾਂ ਦੇ ਵਿੱਚ ਜੀ। ਸੋ ਮੇਰਾ ਖਿਆਲ ਹੈ ਵੀ ਹਾਲਾਂਕਿ ਜਿਹੜੀ ਗੱਲ ਵੀਰ ਪਵਨਦੀਪ ਸਿੰਘ ਕਹਿ ਰਹੇ ਨੇ ਉਹ ਗੱਲ ਗਲਤ ਨਹੀਂ ਹੈ ਜੀ ਕਿ ਵੀ ਨਸ਼ਿਆਂ ਦਾ ਜਾਂ ਜੇ ਸ਼ਰਾਬ ਹਕੂਮਤ ਪਿਆ ਰਹੀ ਹੈ, ਡਰੱਗਸ ਹਕੂਮਤ ਔਰ ਉਹਨਾਂ ਦਾ ਮਾਫੀਆ ਲਿਆ ਰਿਹਾ, ਤੇ ਜੇ ਤੁਸੀਂ ਬੁਰਾਈ ਦੀ ਜੜ ਨੂੰ ਫੜ ਲੈਂਦੇ ਹੋ, ਸਿਸਟਮ ਬਦਲ ਜਾਂਦਾ ਹੈ ਤੇ ਉਹਦੇ ਨਾਲ ਹੀ ਸਭ ਕੁਝ ਬਦਲ ਜਾਂਦਾ ਹੈ। ਪਰ ਮੈਂ ਸਮਝਦਾ ਵੀ ਇਹ ਔਰ ਦਲ ਖਾਲਸਾ ਨੂੰ ਜਾਂ ਉਹਨਾਂ ਦੇ ਜਿਹੜੇ ਕਰਤਾ ਧਰਤਾ ਨੇ ਇਸ ਵੇਲੇ, ਉਹਨਾਂ ਨੂੰ ਕੋਈ ਭੁਲੇਖਾ ਨਹੀਂ ਹੈ ਵੀ ਸਾਡਾ ਸੋਲੂਸ਼ਨ ਕੀ ਹੈ, ਅਲਟੀਮੇਟਲੀ ਕਿੱਥੇ ਲਾਈ ਕਰਨਾ ਹੈ। ਪਰ ਮੈਂ ਸਮਝਦਾ ਵੀ ਵਕਤੀ ਤੌਰ ਤੇ ਉੱਥੋਂ ਦੇ ਮਾਹੌਲ ਨੂੰ ਦੇਖਦੇ ਹਾਂ। ਹਾਲਾਂਕਿ ਕਹਿਣ ਨੂੰ ਤਾਂ ਅਸੀਂ ਵੀ ਕਹਿੰਦੇ ਹਾਂ ਕਿ ਜੀ ਸੁਪਰੀਮ ਕੋਰਟ ਦਾ ਵੀ ਫੈਸਲਾ ਹੈ ਭਾਰਤ ਦੇ ਵਿੱਚ ਕਿ ਖਾਲਿਸਤਾਨ ਕਹਿਣਾ ਕੋਈ ਜੁਰਮ ਨਹੀਂ ਹੈ, ਪੀਸਫੁਲ ਤਰੀਕੇ ਨਾਲ ਤੁਸੀਂ ਗੱਲ ਕਰ ਸਕਦੇ ਹੋ। ਪਰ ਅਸੀਂ ਇਹ ਦੇਖਦੇ ਹਾਂ ਵੀ ਖਾਲਿਸਤਾਨ ਦੇ ਕਹਿਣ ਤੇ ਹੀ ਸਰ ਸਿਮਰਨਜੀਤ ਸਿੰਘ ਮਾਨ, ਉਹਨਾਂ ਦੇ ਖਿਲਾਫ ਕਿੰਨੇ 70 ਤੋਂ ਜ਼ਿਆਦਾ ਵਾਰ ਕੇਸ ਰਜਿਸਟਰ ਹੋਇਆ ਹੈ। ਦਲ ਖਾਲਸਾ ਦੇ ਜਿੰਨੇ ਆਗੂ ਨੇ, ਪਤਾ ਨਹੀਂ ਕਿੰਨੀ ਵਾਰੀ ਇਹਨਾਂ ਦੀ ਜ਼ਮਾਨਤ ਜਾ ਕੇ ਹਾਈ ਕੋਰਟ 'ਚੋਂ ਹੋਈ ਹੈ। ਇਸੇ ਤਰ੍ਹਾਂ ਅਕਾਲੀ ਦਲ ਪੰਚ ਪ੍ਰਧਾਨੀ ਦੇ ਆਗੂ ਨੇ ਜਿਨ੍ਹਾਂ ਦੇ ਉੱਤੇ ਇਸ ਬਿਨਾਂ ਦੇ ਉੱਤੇ ਹੀ ਜੇ ਕਿਸੇ ਨੇ ਨਾਲ ਜਾਂਦੇ ਨੇ ਵੀ ਨਾਅਰਾ ਲਾਇਆ ਤਾਂ ਕੇਸ ਉਹਨਾਂ ਤੇ ਬਣ ਜਾਂਦਾ ਹੈ। ਸੋ ਮੇਰਾ ਖਿਆਲ ਹੈ ਵੀ ਇਹਨਾਂ ਨੇ ਇਹ ਸਟ੍ਰੈਟੇਜਾਈਜ਼ ਕੀਤਾ ਹੈ ਵੀ ਜਿਹੜੇ ਬੰਦੇ ਤੁਹਾਡੇ ਐਕਟਿਵਿਸਟ ਨੇ, ਕੰਮ ਕਰਨ ਵਾਲੇ ਨੇ, ਜਦੋਂ ਕੇਸਾਂ 'ਚ ਉਲਝ ਜਾਂਦੇ ਨੇ ਬੰਦੇ ਤਾਂ ਉਨੇ ਕੀ ਹੁੰਦੇ ਨੇ ਤੇ ਕੋਈ ਹੋਰ ਕ੍ਰੀਏਟਿਵ ਕੰਮ ਨਹੀਂ ਕਰ ਸਕਦੇ। ਸੋ ਹੋ ਸਕਦਾ ਹੈ ਇਹ ਸਟ੍ਰੈਟਜੀ ਦੇ ਤੌਰ ਤੇ ਉਹਨਾਂ ਨੇ ਖਾਸ ਤੌਰ ਤੇ ਜਿਹੜਾ ਨੌਜਵਾਨ ਵਿੰਗ ਹੈ ਉਹਨਾਂ ਨੇ ਜਿਹੜੀਆਂ ਸੋਸ਼ਲ ਇਲਸ ਨੇ ਜਾਂ ਹੋਰ ਐਕੈਡੈਮਿਕ ਲੈਵਲ ਦੇ ਉੱਤੇ ਜਾਂ ਦੂਸਰੇ ਜਿਹੜੇ ਚੈਲੰਜ ਨੇ ਉਹਨਾਂ ਨੂੰ ਲੀਡ ਕਰਨ ਲਈ ਕਿਹਾ ਹੋਏਗਾ। ਪਰ ਇਹਨਾਂ ਦੀਆਂ ਆਪਣੀਆਂ ਜਿਹੜੀਆਂ ਸਟੇਟਮੈਂਟਸ ਨੇ, ਪ੍ਰੈਸ ਬਰੀਫਿੰਗਸ ਨੇ ਉਹਨਾਂ ਬਾਰੇ ਉਹ ਬੜੇ ਚੰਗੇ ਢੰਗ ਨਾਲ ਖਾਲਿਸਤਾਨ ਦੀ ਸਿਚੁਏਸ਼ਨ ਨੂੰ ਆਰਟੀਕੂਲੇਟ ਕਰਦੇ ਨੇ। ਸੋ ਮੇਰਾ ਖਿਆਲ ਹੈ ਕਿ ਵੀ ਵੀਰ ਪਵਨਦੀਪ ਸਿੰਘ ਜ਼ਰੂਰ ਇਹ ਠੀਕ ਹੈ ਵੀ ਜੇ ਉਹਨਾਂ ਦੀ ਤਸੱਲੀ ਨਹੀਂ ਹੈ, ਉਹ ਸਪਸ਼ਟਤਾ ਦੇ ਨਾਲ ਜਿੱਥੇ ਵੀ ਗੱਲ ਹੁੰਦੀ ਹੈ ਖਾਲਿਸਤਾਨ ਦੀ ਉਹਨਾਂ ਨੂੰ ਜੁਆਇਨ ਕਰ ਸਕਦੇ ਨੇ ਲੇਕਿਨ ਇਸ ਦਾ ਸ਼ਿਕਵਾ ਜਾਂ ਗਲਾ ਨਾ ਕਰੋ। ਇਹ ਅਲਟੀਮੇਟਲੀ ਹਰ ਕੋਈ ਆਪਣੇ ਤਜਰਬੇ ਚੋਂ ਥੋੜਾ ਬਹੁਤ ਖੱਬੇ ਸੱਜੇ ਹੋ ਕੇ ਫਿਰ ਗੱਲ ਨੂੰ ਅੱਗੇ ਤੋਰਨਾ ਚਾਹੁੰਦੇ ਜੀ। ਡਾਕਟਰ ਸਾਹਿਬ, ਸਾਡੀ ਅਗਲੀ ਈਮੇਲ ਹੁਸ਼ਿਆਰਪੁਰ ਤੋਂ ਵੀਰ ਦਵਿੰਦਰਜੀਤ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੀ ਪਿਛਲੀ ਈਮੇਲ ਨੂੰ ਆਪਣੇ ਪ੍ਰੋਗਰਾਮ ਵਿੱਚ ਥਾਂ ਦੇਣ ਲਈ ਬਹੁਤ-ਬਹੁਤ ਧੰਨਵਾਦ। ਡਾਕਟਰ ਸਾਹਿਬ, ਅੱਜ ਮੈਂ YouTube ਤੇ ਕੁਝ ਵੀਡੀਓਜ਼ ਦੇਖ ਰਿਹਾ ਸੀ। ਅਚਾਨਕ ਮੈਨੂੰ ਕੁਝ ਹੈਰਾਨੀਜਨਕ ਵੀਡੀਓ ਮਿਲੇ ਜਿਨ੍ਹਾਂ ਨੇ ਮੈਨੂੰ ਸੋਚਣ ਤੇ ਮਜਬੂਰ ਕਰ ਦਿੱਤਾ। ਇਹ ਵੀਡੀਓ ਕਿਸੇ ਮੁਸਲਮਾਨ ਸਕਾਲਰ ਡਾਕਟਰ ਜ਼ਾਕਿਰ ਨਾਇਕ ਦੇ ਹਨ। ਵੀਡੀਓ ਵਿੱਚ ਉਹ ਇੱਕ ਬਹੁਤ ਵੱਡੇ ਇਕੱਠ ਨੂੰ ਸੰਬੋਧਨ ਕਰ ਰਿਹਾ ਹੈ। ਉਸ ਨੂੰ ਇੱਕ ਵਿਅਕਤੀ ਸਵਾਲ ਕਰਦਾ ਹੈ ਕਿ ਦਰਬਾਰ ਸਾਹਿਬ, ਜਿਹੜਾ ਕਿ ਸਿੱਖਾਂ ਦਾ ਇੱਕ ਬਹੁਤ ਹੀ ਸਤਿਕਾਰਯੋਗ ਤੇ ਪਵਿੱਤਰ ਸਥਾਨ ਹੈ, ਉਸ ਦਾ ਨੀਂਹ ਪੱਥਰ ਸਾਈਂ ਮੀਆਂ ਮੀਰ ਜੀ ਨੇ ਰੱਖਿਆ ਸੀ। ਫਿਰ ਇਹ ਕਿਉਂ ਕਿਹਾ ਜਾਂਦਾ ਹੈ ਕਿ ਮੱਕਾ ਮਦੀਨਾ ਵਿੱਚ ਗੈਰ ਮੁਸਲਮਾਨ ਨਹੀਂ ਜਾ ਸਕਦੇ? ਇਸ ਦੇ ਜਵਾਬ ਵਿੱਚ ਡਾਕਟਰ ਜ਼ਾਕਿਰ ਕਹਿੰਦਾ ਹੈ ਕਿ ਸਾਈਂ ਮੀਆਂ ਮੀਰ ਜੀ ਵੱਲੋਂ ਦਰਬਾਰ ਸਾਹਿਬ ਦਾ ਨੀਂਹ ਪੱਥਰ ਰੱਖਣਾ ਕੋਈ ਵੱਡੀ ਗੱਲ ਨਹੀਂ। ਮੱਕਾ ਮਦੀਨਾ ਇੱਕ ਪਵਿੱਤਰ ਥਾਂ ਹੈ ਅਤੇ ਉੱਥੇ ਸਿਰਫ ਮੁਸਲਮਾਨ ਹੀ ਜਾ ਸਕਦੇ ਨੇ। ਦਰਬਾਰ ਸਾਹਿਬ ਕੋਈ ਪਵਿੱਤਰ ਥਾਂ ਨਹੀਂ ਹੈ, ਇਸ ਲਈ ਉੱਥੇ ਸਾਰੇ ਜਾ ਸਕਦੇ ਨੇ। ਉਸ ਨੇ ਇਹ ਕਹਿ ਕੇ ਹਰਿਮੰਦਰ ਸਾਹਿਬ ਦੀ ਪਵਿੱਤਰ ਹਸਤੀ ਉੱਪਰ ਉਂਗਲੀ ਉਠਾਈ ਹੈ। ਇੱਕ ਹੋਰ ਵੀਡੀਓ ਵਿੱਚ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਕਹਿੰਦਾ ਹੈ ਕਿ ਸਿੱਖ ਗੁਰੂ ਨਾਨਕ ਸਾਹਿਬ ਵੱਲੋਂ ਦੱਸੇ ਰਸਤੇ ਤੋਂ ਭਟਕ ਗਏ ਹਨ। ਉਹ ਇਹ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਕਰਨ ਲੱਗ ਗਏ ਹਨ, ਜੋ ਕਿ ਗੁਰੂ ਨਾਨਕ ਸਾਹਿਬ ਵੱਲੋਂ ਨਹੀਂ ਸੀ ਦੱਸਿਆ ਗਿਆ। ਵੀਰ ਦਵਿੰਦਰਜੀਤ ਸਿੰਘ ਨੇ ਡਾਕਟਰ ਜ਼ਾਕਿਰ ਵੱਲੋਂ ਇੱਕ
ਨਕਲੀ ਜੇ ਸਿੱਖ ਨੂੰ ਜਨਤਕ ਤੌਰ ਤੇ ਮੁਸਲਮਾਨ ਬਣਾਉਣ ਦਾ ਡਰਾਮਾ ਵੀ ਕੀਤਾ। ਇਸ ਦੌਰਾਨ ਇਹ ਨਕਲੀ ਸਿੱਖ ਕਹਿੰਦਾ ਹੈ ਕਿ ਮੈਂ ਮੁਸਲਮਾਨ ਇਸ ਲਈ ਬਣ ਰਿਹਾ ਹਾਂ ਕਿਉਂਕਿ ਮੈਨੂੰ ਸੰਸਕਾਰ ਨਾਲੋਂ ਦਫਨ ਹੋਣਾ ਜ਼ਿਆਦਾ ਚੰਗਾ ਲੱਗਦਾ ਹੈ ਅਤੇ ਈਦ ਦੇ ਮੌਕੇ ਖੀਰ ਬੜੀ ਸਵਾਦ ਹੁੰਦੀ ਹੈ ਜਿਹੜੀ ਮੈਂ ਹੋਰ ਕਿਤੇ ਨਹੀਂ ਖਾਧੀ। ਡਾਕਟਰ ਸਾਹਿਬ, ਇਹ ਡਾਕਟਰ ਜ਼ਾਕਿਰ ਨਾਇਕ ਕੌਣ ਹੈ ਅਤੇ ਸਿੱਖੀ ਬਾਰੇ ਇੰਨੀ ਗਲਤ ਜਾਣਕਾਰੀ ਕਿਉਂ ਫੈਲਾ ਰਿਹਾ ਹੈ? ਮੈਂ ਤੁਹਾਨੂੰ ਵੀਡੀਓ ਲਿੰਕ ਵੀ ਭੇਜ ਰਿਹਾ ਹਾਂ, ਦੇਖ ਕੇ ਜ਼ਰੂਰ ਦੱਸਣਾ ਕਿ ਇਸ ਦਾ ਕੀ ਇਲਾਜ ਹੋਣਾ ਚਾਹੀਦਾ ਹੈ। ਕਿ ਅਸੀਂ ਆਪਣੇ ਮੁਸਲਿਮ ਵੀ ਜੋ ਕਿ ਚੰਗੀ ਸੋਚ ਰੱਖਦੇ ਨੇ ਜਿਵੇਂ ਕਿ ਰਿਆਜ਼ ਘੁੰਮਣ ਜਾਂ ਕੋਈ ਹੋਰ ਜਿਹੜਾ ਤੁਹਾਡੀ ਜਾਣਕਾਰੀ ਵਿੱਚ ਹੋਵੇ ਉਹਨਾਂ ਦੇ ਰਾਹੀਂ ਇਸ ਜ਼ਾਕਿਰ ਨਾਇਕ ਨਾਲ ਗੱਲਬਾਤ ਕਰਕੇ ਇਸ ਨੂੰ ਸਮਝਾ ਸਕਦੇ ਹਾਂ ਤਾਂ ਜੋ ਉਹ ਅੱਗੇ ਤੋਂ ਸਿੱਖਾਂ ਦੀਆਂ ਭਾਵਨਾਵਾਂ ਨਾਲ ਮਜ਼ਾਕ ਨਾ ਕਰੇ। ਮੈਂ ਆਪਣੇ ਹੋਰ ਸਿੱਖ ਵੀਰਾਂ ਨੂੰ ਵੀ ਬੇਨਤੀ ਕਰਦਾ ਹਾਂ ਕਿ ਉਹ ਇਸ ਜ਼ਾਕਿਰ ਨਾਇਕ ਦੀ ਕਰਤੂਤ ਬਾਰੇ ਜਾਗਰੂਕ ਹੋਣ। ਕਿਸੇ ਵੀ ਭੁੱਲ ਚੁੱਕ ਦੀ ਮਾਫੀ। ਹਾਂ ਡਾਕਟਰ ਸਾਹਿਬ। ਡਾਕਟਰ ਸਾਹਿਬ ਸੌਰੀ, ਮੈਂ ਇੱਥੇ ਬ੍ਰੇਕ ਤੇ ਜਾਣਾ ਚਾਹੁੰਦੀ ਹਾਂ। ਵੀਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।